ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 23 ਜੁਲਾਈ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਖਬਰ ਇਸਲਾਮਾਬਾਦ ਤੋਂ ਹੈ। ਖਬਰ ਲਾਹੌਰ ਤੋਂ ਹੈ ਲੇਕਿਨ ਖਬਰ ਇਸਲਾਮਾਬਾਦ ਦੇ ਬਾਰੇ ਹੈ। ਜਨਾਬ ਸੁਹੇਲ ਵੜਾਇਚ ਸਾਹਿਬ ਨੇ ਖਬਰ ਦਿੱਤੀ ਹੈ। ਖਬਰ ਉਹਨਾਂ ਇਹ ਦਿੱਤੀ ਹੈ ਕਿ ਹੁਣ ਇਮਰਾਨ ਖਾਨ ਸਾਹਿਬ ਨੂੰ ਅਡਿਆਲਾ ਜੇਲ੍ਹ ਤੋਂ ਇਸਲਾਮਾਬਾਦ ਦੀ ਬਣੀ ਹੋਈ ਨਵੀਂ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਏਗਾ। ਇਹ ਖਬਰ ਸਭ ਤੋਂ ਪਹਿਲਾਂ ਸੁਹੇਲ ਵੜਾਇਚ ਸਾਹਿਬ ਨੇ ਇਸ ਲਈ ਦਿੱਤੀ ਹੈ ਕਿ ਸੁਹੇਲ ਵੜਾਇਚ ਸਾਹਿਬ ਜਿਹੜੇ ਨੇ ਉਹ ਜਿਗਰੀ ਯਾਰ ਨੇ ਮੋਹਸਨ ਨਕਵੀ ਸਾਹਿਬ ਦੇ। ਬਸ ਤੁਸੀਂ ਇਹੀ ਸਮਝੋ ਕਿ ਇਕੱਠੇ ਹੀ ਨੇ, ਦੋਵੇਂ ਇੱਕਮੇਕੀ ਨੇ, ਔਰ ਉਹ ਹੁਣ ਉਹ ਖਬਰ ਦੇ ਰਹੇ ਨੇ ਜਿਹੜੀ ਜ਼ਾਹਿਰ ਹੈ ਕਿਸੇ ਹੋਰ ਕੋਲ ਨਹੀਂ, ਔਰ ਜਿਹੜੇ ਅੰਦਰ ਦੇ ਪਲਾਨ ਨੇ। ਉਹਨਾਂ ਨੇ ਦੱਸਿਆ ਕਿ ਕੈਦੀ ਨੰਬਰ 804 ਨੂੰ ਅਡਿਆਲਾ ਦੀ ਸੂਬਾਈ ਜੇਲ੍ਹ ਤੋਂ ਕੱਢ ਕੇ ਇਸਲਾਮਾਬਾਦ ਦੀ ਵਫਾਕੀ ਜੇਲ੍ਹ ਦੇ ਵਿੱਚ ਮੁੰਤਕਿਲ ਕੀਤਾ ਜਾ ਰਿਹਾ ਹੈ। ਨਵੀਂ ਜੇਲ੍ਹ ਤਿਆਰੀ ਦੇ ਆਖਰੀ ਮਰਾਹਲ 'ਚ ਹੈ ਅਤੇ ਆਪਣੇ ਨਵੇਂ ਮਹਿਮਾਨ ਦੀ ਮੁੰਤਜ਼ਰ ਹੈ। ਜੇਲ੍ਹ ਵਜ਼ਾਰਤੇ ਦਾਖਲਾ ਦੇ ਮੁਤਹਿਤ ਹੋਏਗੀ ਅਤੇ ਦੱਸਣਾ ਉਹ ਚਾਹ ਰਹੇ ਨੇ ਕਿ ਮੇਰੇ ਸੱਜਣ ਮੋਹਸਨ ਨਕਵੀ ਦੇ ਮੁਤਹਿਤ ਹੁਣ ਜਿਹੜੀ ਜੇਲ੍ਹ ਹੋਏਗੀ ਉਹਦੇ ਵਿੱਚ ਇਮਰਾਨ ਖਾਨ ਸਾਹਿਬ ਜਿਹੜੇ ਨੇ ਉਹਨਾਂ ਨੂੰ ਮੁੰਤਕਿਲ ਕਰ ਦਿੱਤਾ ਜਾਏਗਾ। ਜ਼ਾਹਿਰ ਹੈ ਇਹਦੇ ਵਿੱਚ ਉਹਨਾਂ ਨੇ ਹੋਰ ਤਾਂ ਕੋਈ ਲੰਮੀ ਚੌੜੀ ਗੱਲ ਨਹੀਂ ਕੀਤੀ। ਅਕਸਰ ਤੇ ਤੁਹਾਨੂੰ ਪਤਾ ਅੱਜ ਕੱਲ੍ਹ ਸੁਹੇਲ ਵੜਾਇਚ ਸਾਹਿਬ ਧਮਕੀਆਂ ਵੀ ਲਾਉਂਦੇ ਨੇ ਅਤੇ ਇਮਰਾਨ ਖਾਨ ਸਾਹਿਬ ਦੀ ਜ਼ੌਜਾ ਜਿਹੜੀ ਨੇ ਉਹਨਾਂ ਦੇ ਉੱਤੇ ਵੀ ਹਮਲੇ ਵੀ ਕਰ ਦਿੰਦੇ ਨੇ। ਅਤੇ ਅੱਜ ਕੱਲ੍ਹ ਜ਼ਰਾ ਸਹਾਫਤ ਉਹਨਾਂ ਦੀ ਥੋੜ੍ਹੀ ਜਿਹੀ ਡਾਮਾਡੋਲ ਹੋਈ ਹੈ, ਪਤਾ ਨਹੀਂ ਕਿਉਂ ਹੋਈ ਹੈ, ਹੋਣੀ ਨਹੀਂ ਸੀ ਚਾਹੀਦੀ ਲੇਕਿਨ ਹੋਈ ਹੈ। ਲੇਕਿਨ ਇਸ ਕਾਲਮ ਦੇ ਵਿੱਚ ਉਹਨਾਂ ਨੇ ਇਹ ਖਬਰ ਹੀ ਦਿੱਤੀ ਹੈ। ਜ਼ਾਹਿਰ ਹੈ ਇਸ ਗੱਲ ਦਾ ਸਾਰਿਆਂ ਨੂੰ ਪਤਾ ਹੈ ਕਿਉਂਕਿ ਇਸਲਾਮਾਬਾਦ ਦੇ ਵਿੱਚ ਜੇਲ੍ਹ ਨੂੰ ਬੜੀ ਤੇਜ਼ੀ ਨਾਲ ਬਣਵਾਇਆ ਜਾ ਰਿਹਾ ਔਰ ਉਹਦੀ ਵਜ੍ਹਾ ਹੀ ਇਹ ਹੈ ਕਿ ਇੱਕ ਤਾਂ ਜਗ੍ਹਾ ਮਜ਼ੀਦ ਕ੍ਰੀਏਟ ਕਰਨੀ ਹੈ। ਅਗਰ ਮਜ਼ੀਦ ਲੋਕਾਂ ਨੂੰ ਫੜ ਕੇ ਜੇਲ੍ਹਾਂ 'ਚ ਦੇਣ ਦੀ ਜ਼ਰੂਰਤ ਪਈ ਤਾਂ ਉਸ ਹਿਸਾਬ ਨਾਲ ਜੇਲ੍ਹ ਬਣਾ ਰਹੇ ਨੇ ਕਿ ਜਲਦੀ ਤੋਂ ਜਲਦੀ ਬਣੇ। ਔਰ ਬਾਕੀ ਜ਼ਾਹਿਰ ਹੈ ਮਜ਼ੀਦ ਜ਼ਿੰਦਗੀ ਤੰਗ ਕਰਨ ਵਾਸਤੇ ਜਿਹੜੇ ਉੱਥੇ ਸਿਆਸੀ ਵਿਚਾਰੇ ਕੈਦੀ ਨੇ ਔਰ ਉਸ ਦੇ ਨਾਲ ਨਾਲ ਇਮਰਾਨ ਖਾਨ ਸਾਹਿਬ ਦੇ ਉੱਤੇ ਵੀ ਮਜ਼ੀਦ ਜ਼ੁਲਮ ਕਰਨ ਵਾਸਤੇ ਇਹ ਪੂਰੇ ਦਾ ਪੂਰਾ ਇਹਨਾਂ ਦਾ ਸਿਸਟਮ ਹੋਏਗਾ, ਪੂਰੇ ਦਾ ਪੂਰਾ ਇਹ ਮਾਮਲਾ ਬਣਾ ਰਹੇ ਹੋਣਗੇ, ਜਿਹਦੀ ਹੁਣ ਧਮਕੀ ਸੁਹੇਲ ਵੜਾਇਚ ਸਾਹਿਬ ਦੇ ਕਾਲਮ ਦੇ ਥਰੂ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ। ਬਹਰਹਾਲ ਅਗਲੀ ਖਬਰ ਵਾਲੇ ਪਾਸੇ ਚੱਲਨੇ, ਇਹ ਤਾਂ ਤੁਹਾਨੂੰ ਪਤਾ ਚੱਲ ਗਿਆ। ਅਗਲੀ ਖਬਰ ਇਹ ਹੈ ਕਿ ਅਪੋਜੀਸ਼ਨ ਲੀਡਰ ਅਹਿਮਦ ਖਾਨ ਬੱਚਰ, ਰੁਕਨ ਕੌਮੀ ਅਸੈਂਬਲੀ ਅਹਿਮਦ ਚੱਠਾ ਅਤੇ ਜਨਰਲ ਸੈਕਟਰੀ ਰਾਣਾ ਬਿਲਾਲ ਇਜਾਜ਼ ਔਰ ਉਹਨਾਂ ਦੇ ਨਾਲ ਤਕਰੀਬਨ 29 ਹੋਰ, ਇਹ ਟੋਟਲ 32 ਬਣਦੇ ਨੇ, ਇਹ ਰਹਿਨੁਮਾਵਾਂ ਨੂੰ ਅਤੇ ਸਾਡੇ ਵਰਕਰਾਂ ਨੂੰ ਜਿਹੜਾ 10-10 ਸਾਲ ਦੀ ਸਜ਼ਾ ਦਿੱਤੀ ਹੈ। ਇਹ ਹੁਣ ਸਾਰੇ ਲੋਕ ਇਹਨਾਂ ਸਜ਼ਾਵਾਂ ਨੂੰ ਲਾਹੌਰ ਹਾਈ ਕੋਰਟ ਦੇ ਵਿੱਚ ਚੈਲੰਜ ਕਰਨ ਜਾ ਰਹੇ ਨੇ। ਹੁਣ ਇਹ ਇਹਨਾਂ ਦੀ ਆਖਰੀ ਲਾਈਫ ਲਾਈਨ ਹੈ। ਅਗਰ ਤਾਂ ਲਾਹੌਰ ਹਾਈ ਕੋਰਟ ਨੇ ਇਹਨਾਂ ਨੂੰ ਕੋਈ ਸਟੇ ਆਰਡਰ ਇਹਦੇ 'ਤੇ ਦੇ ਦਿੱਤਾ ਜਾਂ ਇਮੀਡੀਏਟ ਰਿਲੀਫ ਦੇ ਦਿੱਤਾ ਅਤੇ ਫਿਰ ਤਾਂ ਨਹੀਂ, ਫਿਰ ਤਾਂ ਬਚਤ ਹੋ ਜਾਏਗੀ, ਵਰਨਾ ਇਹਨਾਂ ਨੂੰ ਜੇਲ੍ਹਾਂ ਜਾਣਾ ਪਏਗਾ ਔਰ ਫਿਰ 10 ਸਾਲ ਦੀ ਸਜ਼ਾ ਹੈ ਅਤੇ ਬੜੀ ਜਲਦੀ ਸਜ਼ਾ ਸਸਪੈਂਡ ਵੀ ਨਹੀਂ ਹੋਏਗੀ ਔਰ ਜ਼ਮਾਨਤ ਵੀ ਨਹੀਂ ਹੋਏਗੀ। ਹੁਣ ਇਹ 10 ਸਾਲਾ ਪ੍ਰੋਜੈਕਟ ਹੈ, ਇਹ ਮੈਂ ਨਹੀਂ ਕਹਿਣ ਡਿਆ, ਇਹ ਮਤੀਉੱਲਾ ਜਾਨ ਸਾਹਿਬ ਨੇ ਵੀ ਕਿਹਾ ਹੈ ਕਿ ਸਾਰਿਆਂ ਨੂੰ 10-10 ਸਾਲ ਦੀ ਸਜ਼ਾ ਹੈ। ਇਸ 10-10 ਸਾਲ ਦੀ ਸਜ਼ਾ ਦੇ ਉੱਤੇ ਸਿਰਲ ਅਲਮੇਡਾ ਸਾਹਿਬ ਨੇ ਇੱਕ ਟਵੀਟ ਕੀਤਾ। ਉਹਨਾਂ ਨੇ ਕਿਹਾ 10 ਈਅਰ ਪ੍ਰੋਜੈਕਟ ਹੈ, ਮਤਲਬ ਕਿ ਉਹਨਾਂ ਦਾ ਇਸ਼ਾਰਾ ਫੀਲਡ ਮਾਰਸ਼ਲ ਸਾਹਿਬ ਵਾਲੇ ਪਾਸੇ ਹੈ ਕਿ ਉਹ 10 ਸਾਲ ਵਾਸਤੇ ਹਕੂਮਤ ਦੇ ਉੱਤੇ ਬਿਰਾਜਮਾਨ ਰਹਿਣਾ ਚਾਹੁੰਦੇ ਨੇ। ਇਸ ਲਈ ਸਾਰਿਆਂ ਨੂੰ ਲੱਗੇ ਹੱਥ ਉਹ 10-10 ਸਾਲ ਦੀ ਸਜ਼ਾ ਸੁਣਾਈ ਜਾ ਰਹੇ ਨੇ ਤਾਂ ਕਿ ਉਹਨਾਂ ਦੇ ਸਾਰੇ ਸਾਹਮਣੇ ਜਿਹੜੇ ਕੰਡੇ ਨੇ ਉਹ ਕੱਢ ਦਿੱਤੇ ਜਾਣ ਅਤੇ ਉਹ 10 ਸਾਲ ਵਾਸਤੇ ਆਰਾਮ ਦੇ ਨਾਲ ਚੁੱਪ ਕਰਕੇ ਬਗੈਰ ਕਿਸੇ ਪਰੇਸ਼ਾਨੀ ਤੋਂ ਇਹ ਜਿਹੜਾ ਸਾਰਾ ਉਹਨਾਂ ਨੇ ਸਿਸਟਮ ਸਜਾਇਆ ਇਹਦੇ ਵਿੱਚ ਹੁਣ 27ਵੀਂ ਤਰਮੀਮ ਕਰਵਾ ਕੇ ਅਤੇ ਹੈੱਡ ਆਫ ਸਟੇਟ ਬਣ ਕੇ ਉਹ ਬਹਿ ਜਾਣ। ਅਤੇ ਇਹ ਉਹ 10 ਸਾਲਾ ਪ੍ਰੋਜੈਕਟ ਹੈ ਜਿਹਦੇ ਪਾਸੇ ਸਾਰਿਆਂ ਦੀ ਸੋਚ ਹੈ। ਲੇਕਿਨ ਬਹਰਹਾਲ ਦੇਖਦੇ ਹਾਂ ਮਾਮਲਾ ਕਿੱਥੇ ਜਾਏਗਾ। ਅੱਛਾ, ਅਗਲੀ ਖਬਰ ਸਾਡੇ ਤੁਹਾਨੂੰ ਪਤਾ ਹੈ ਭਾਈ ਵੀ ਨੇ, ਸਾਡੇ ਪ੍ਰਾਹੁਣੇ ਵੀ ਨੇ, ਮੈਂ ਤਾਂ ਉਹਨਾਂ ਦਾ ਬੜਾ ਹੀ ਇਹਤਰਾਮ ਕਰਦਾ ਹਾਂ, ਕੈਪਟਨ ਸਫਦਰ ਸਾਹਿਬ ਬਾਜੀ ਮਰੀਮ ਦੇ ਸ਼ੌਹਰ। ਇੱਕ ਤਾਂ ਪਿਛਲੇ ਦਿਨੋਂ ਰੌਕ ਨੇ ਖਬਰ ਦਿੱਤੀ ਸੀ ਕਿ ਉਹਨਾਂ ਦੀ ਤਲਾਕ ਹੋਈ। ਮੈਂ ਤੁਹਾਨੂੰ ਉਦੋਂ ਹੀ ਦੱਸਿਆ ਸੀ ਕਿ ਖਬਰ ਗਲਤ ਹੈ, ਯਾਦ ਕਰੋ। ਮੈਂ ਉਦੋਂ ਹੀ ਆਖਿਆ ਸੀ ਵੀ ਰੌਕ ਨੂੰ ਕੋਈ ਨਾ ਕੋਈ ਗਲਤੀ ਲੱਗੀ ਹੈ, ਇਹ ਖਬਰ ਦਰੁਸਤ ਨਹੀਂ ਹੈਗੀ, ਐਸਾ ਕੋਈ ਮਸਲਾ ਨਹੀਂ ਹੈ। ਉਹ ਅਲੱਗ ਗੱਲ ਹੈ ਕਿ ਉੱਥੇ ਮਾਨਸੇਰਾ ਜ਼ਿਆਦਾ ਹੁੰਦੇ ਨੇ ਜਾਂ ਉਹਨਾਂ ਦੇ ਨਾਲ ਨਹੀਂ ਦਿਖਦੇ ਬਹੁਤ ਜ਼ਿਆਦਾ, ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੀ ਤਲਾਕ ਹੋਈ ਹੈ। ਮਾਸ਼ਾਅੱਲਾ ਬੜੀ ਖੁਸ਼ੋ ਖੁਰਮ ਉਹ ਜ਼ਿੰਦਗੀ ਗੁਜ਼ਾਰ ਰਹੇ ਨੇ। ਅਤੇ ਹੁਣ ਤੁਸੀਂ ਆਖੋਗੇ ਕਿ ਖੁਸ਼ੋ ਖੁਰਮ ਕਿਸ ਤਰ੍ਹਾਂ, ਇੰਨਾ ਚਿਰ ਵਿਆਹ ਨੂੰ ਹੋ ਗਿਆ ਹੋਵੇ ਅਤੇ ਫਿਰ ਖੁਸ਼ੋ ਖੁਰਮ ਹਰ ਘਰ ਦੇ ਵਿੱਚ ਇੰਜ ਦੀ ਗੁਜ਼ਰਦੀ ਹੈ ਜਿੰਨੀ ਉਹ ਗੁਜ਼ਾਰ ਰਹੇ ਨੇ। ਚਲੋ ਉਹ ਥੋੜ੍ਹੀ ਜਿਹੀ ਬਹੁਤੀ ਖੁਸ਼ੋ ਖੁਰਮ ਗੁਜ਼ਾਰ ਰਹੇ ਹੋਣਗੇ ਜਾਂ ਘੱਟ ਗੁਜ਼ਾਰ ਰਹੇ ਹੋਣਗੇ, ਉਹਦੇ 'ਤੇ ਬਹਿਸ ਨਹੀਂ ਕਰਦੇ। ਖਬਰ ਜਿਹੜੀ ਅਸਲ ਹੈ ਉਹ ਇਹ ਹੈ ਕਿ ਉਹਨਾਂ ਨੇ ਇੱਕ ਐਸਾ ਬਿਆਨ ਦਿੱਤਾ ਹੈ ਜਿਹੜਾ ਸਾਡੇ ਨਾਲ ਹੁਣ ਐਜ਼ਾਜ਼ ਸਈਦ ਸਾਹਿਬ ਸ਼ੇਅਰ ਕਰ ਰਹੇ ਨੇ। ਐਜ਼ਾਜ਼ ਸਈਦ ਸਾਹਿਬ ਦੀਆਂ ਵੈਸੇ ਤਾਂ 3 ਖਬਰਾਂ ਪਿਛਲੀਆਂ ਝੂਠੀਆਂ ਨਿਕਲੀਆਂ ਨੇ ਔਰ ਪੈ ਦਰ ਪੈ ਨਿਕਲੀਆਂ ਨੇ। ਹੈਟ੍ਰਿਕ ਕੀਤੀ ਉਹਨਾਂ ਨੇ 3 ਖਬਰਾਂ ਗਲਤ ਦੇਣ ਦੀ ਔਰ ਪਿਛਲੀ ਖਬਰ 'ਤੇ ਉਹਨਾਂ ਨੂੰ ਵੀ ਉਹਨਾਂ ਦੇ ਚੈਨਲ ਨੂੰ ਵੀ ਮਾਜ਼ਰਤ ਕਰਨੀ ਪਈ ਸੀ। 18 ਸਤੰਬਰ ਨੂੰ ਉਹਨਾਂ ਨੇ ਐਲਾਨ ਕਰ ਦਿੱਤਾ ਸੀ ਕਿ ਸਦਰ ਟਰੰਪ ਪਾਕਿਸਤਾਨ ਆ ਰਿਹਾ ਹੈ। ਸਦਰ ਟਰੰਪ 17 ਤੋਂ 19 ਸਤੰਬਰ ਦੇ ਦਰਮਿਆਨ ਬਰਤਾਨੀਆ ਦੇ ਵਿੱਚ ਨੇ
ਇੱਕ ਆਫੀਸ਼ੀਅਲ ਵਿਜ਼ਿਟ ਕਰ ਰਹੇ ਨੇ ਉੱਥੇ, ਤੇ ਉਹ ਪਾਕਿਸਤਾਨ ਜ਼ਾਹਿਰ ਹੈ ਉਹਨਾਂ ਦਿਨਾਂ 'ਚ ਨਹੀਂ ਆ ਸਕਦੇ। ਫਿਰ GOTV ਨੇ ਬਾਅਦ ਦੇ ਵਿੱਚ ਉੱਤੇ ਮਾਜ਼ਰਤ ਕੀਤੀ ਸੀ। ਲੇਕਿਨ ਬਹਰਹਾਲ ਹੁਣ ਉਹ ਖਬਰ ਦੇ ਰਹੇ ਨੇ, ਕਿਉਂਕਿ ਸਹਾਫੀ ਨੇ ਖਬਰ ਦਿੱਤੀ ਹੈ, ਸਾਡਾ ਕੰਮ ਹੈ ਤੁਹਾਡੇ ਸਾਹਮਣੇ ਰੱਖਣਾ। ਖਬਰ ਉਹਨਾਂ ਬੜੀ ਅਜੀਬ ਜੀ ਦਿੱਤੀ ਹੈ। ਉਹਨਾਂ ਆਖਿਆ ਜੀ ਕਿ ਜਿਹੜੇ ਕੈਪਟਨ ਸਫਦਰ ਸਾਹਿਬ ਨੇ, ਉਹਨਾਂ ਨੇ ਆਖਿਆ ਕਿ ਮੈਂ ਪਹਿਲਾਂ ਮਰੀਮ ਸਫਦਰ ਸਾਹਿਬਾ ਦੀ ਗੱਡੀ ਚਲਾਉਂਦਾ ਸਾਂ, ਹੁਣ ਹੋਰ ਲੋਕ ਉਹ ਗੱਡੀ ਚਲਾਉਂਦੇ ਨੇ। ਇਹ ਹੁਣ ਮੇਰੀ ਸਮਝ ਨਹੀਂ ਵੀ ਉਹ ਕਿਉਂ ਇਹ ਗੱਲ ਕਰ ਰਹੇ ਨੇ, ਕਿਉਂਕਿ ਅਗਰ ਤਾਂ ਉਹ ਸਿਆਸੀ ਆਦਮੀ ਹੋਣ, ਸਿਰਫ ਉਹਨਾਂ ਦਾ ਸਿਆਸੀ ਉਹਨਾਂ ਦੇ ਨਾਲ ਵਾਬਸਤਗੀ ਹੋਵੇ, ਫਿਰ ਤਾਂ ਉਹ ਲਾਤਅਲਕੀ ਕਰ ਸਕਦੇ ਨੇ। ਸਿਆਸੀ ਲੋਕਾਂ ਦੀ ਲਾਤਅਲਕੀ ਤਾਂ ਹੋ ਜਾਂਦੀ ਹੈ, ਲੇਕਿਨ ਉਹ ਬਾਜੀ ਦੇ ਸ਼ੌਹਰ ਨੇ। ਉਹਨਾਂ ਦਾ ਇਹ ਕਹਿਣਾ ਵੀ ਮਰੀਮ ਨਵਾਜ਼ ਦੀ ਗੱਡੀ ਪਹਿਲਾਂ ਮੈਂ ਚਲਾਉਂਦਾ ਸਾਂ, ਹੁਣ ਹੋਰ ਚਲਾਉਣ ਵਾਲੇ ਬੜੇ ਨੇ, ਤੇ ਹੁਣ ਹੋਰ ਲੋਕ ਨੇ ਜਿਹੜੇ ਮਰੀਮ ਨਵਾਜ਼ ਸਾਹਿਬਾ ਦੀ ਗੱਡੀ ਚਲਾਉਂਦੇ ਨੇ, ਇਹ ਮੇਰੀ ਸਮਝ ਤੋਂ ਬਾਹਰ ਹੈ। ਤੇ ਤੁਸੀਂ ਰੌਸ਼ਨੀ ਜ਼ਰੂਰ ਪਾਉਣੀ ਹੈ ਕਿ ਉਹ ਕੀ ਕਹਿਣਾ ਚਾਹੁੰਦੇ ਨੇ, ਇੱਥੇ ਉਹਨਾਂ ਦਾ ਮਤਲਬ ਕੀ ਹੈ। ਜਾਂ ਤਾਂ ਉਹ ਨਾਰਾਜ਼ ਨੇ ਬਾਜੀ ਤੋਂ, ਜਾਂ ਉਹਨਾਂ ਦੀ ਸਿਆਸਤ ਤੋਂ ਨਾਰਾਜ਼ ਨੇ, ਜਾਂ ਉਹ ਆਪਣੇ ਆਪ ਨੂੰ ਡਿਸਟੈਂਸ ਕਰ ਰਹੇ ਨੇ। ਉਹ ਕਰਨ ਦੀ ਕੋਸ਼ਿਸ਼ ਕੀ ਕਰ ਰਹੇ ਨੇ ਔਰ ਕਹਿਣ ਦੀ ਕੋਸ਼ਿਸ਼ ਕੀ ਕਰ ਰਹੇ ਨੇ, ਕਿਉਂਕਿ ਮੇਰੇ ਇਹ ਅਜੇ ਤੱਕ ਇਲਮ ਦੇ ਵਿੱਚ ਔਰ ਸਮਝ 'ਚ ਗੱਲ ਇਸ ਤੋਂ ਨਹੀਂ ਆ ਰਹੀ ਕਿ ਅਗਰ ਸਿਆਸੀ ਤਾਲੁਕ ਹੁੰਦਾ ਤਾਂ ਫਿਰ ਤਾਂ ਚਲੋ ਠੀਕ ਹੈ ਜੀ ਕਿ ਹੁਣ ਤੁਹਾਨੂੰ ਹੋਰ ਬੜੇ, ਮੈਂ ਤੁਹਾਡੇ ਨਾਲ ਨਹੀਂ ਤੁਰ ਸਕਦਾ। ਲੇਕਿਨ ਉਹ ਤੇ ਉਹਨਾਂ ਦਾ ਜ਼ਾਹਿਰ ਹੈ ਕਿ ਰਿਸ਼ਤਾ ਅਜ਼ਵਾਜ 'ਚ ਵੀ ਨੇ। ਉਹ ਇਹ ਕਿਸ ਤਰ੍ਹਾਂ ਕਹਿ ਸਕਦੇ ਨੇ ਕਿ ਮੈਂ ਬੇਗਮ ਦੇ ਨਾਲ ਨਹੀਂ ਜਾਣਾ ਜਾਂ ਮੈਂ ਗੱਡੀ ਨਹੀਂ ਚਲਾਉਣੀ, ਤੇ ਹੁਣ ਕੋਈ ਹੋਰ ਗੱਡੀ ਚਲਾ ਲਏ। ਤੇ ਹੁਣ ਅਗਰ ਮਰੀਮ ਨਵਾਜ਼ ਸਾਹਿਬਾ ਦੀ ਗੱਡੀ ਪਹਿਲਾਂ ਇਹ ਚਲਾਉਂਦੇ ਸਨ ਤੇ ਹੁਣ ਹੋਰ ਚਲਾਉਂਦੇ ਨੇ, ਤੇ ਉਹ ਕੌਣ ਨੇ? ਮੈਂ ਸਿਆਸੀ ਤੌਰ 'ਤੇ ਪੁੱਛਦਾ ਵੀ ਉਹ ਕੌਣ ਲੋਕ ਨੇ ਜਿਹੜੇ ਹੁਣ ਗੱਡੀ ਚਲਾਉਣ ਰਹੇ ਨੇ? ਉਹ ਕਿਹੜੇ ਐਸੇ ਲੋਕ ਨੇ ਜਿਨ੍ਹਾਂ ਤੋਂ ਇੰਨਾ ਤੰਗ ਨੇ ਕੈਪਟਨ ਸਫਦਰ ਸਾਹਿਬ ਸਿਆਸੀ ਤੌਰ 'ਤੇ ਕਿ ਉਹਨਾਂ ਨੇ ਤਖਲੀਆ ਲੈ ਲਿਆ? ਉਹ ਆਉਂਦੇ ਨੇ ਵੀ ਮੈਂ ਹੁਣ ਚਲਾਉਣੀ ਨਹੀਂ, ਜਿਹੜੇ ਹੋਰ ਚਲਾਉਣ ਡਏ ਨੇ ਉਹ ਠੀਕ ਚਲਾਉਣ ਡਏ ਨੇ, ਉਹ ਚਲਾਈ ਜਾਣ, ਮੈਂ ਨਹੀਂ ਚਲਾਉਣੀ। ਤੇ ਇਹਦੇ ਉੱਤੇ ਬਹਰਹਾਲ ਥੋੜ੍ਹੀ ਰੌਸ਼ਨੀ ਤੁਸੀਂ ਵੀ ਪਾਓ, ਜ਼ਰੂਰ ਇਹਦੇ 'ਤੇ ਗੱਲਬਾਤ ਕਰੋ। ਇਹ ਹੋਰ ਪਹਿਲੇ ਤਾਂ ਜ਼ਰਾ ਐਜ਼ਾਜ਼ ਸਈਦ ਸਾਹਿਬ ਦੇ ਜ਼ੁਬਾਨੀ ਸੁਣ ਲਓ, ਇਹ ਨਾ ਤੁਹਾਨੂੰ ਲੱਗੇ ਕਿ ਮੈਂ ਆਪਣੇ ਕੋਲੋਂ ਇਹ ਗੱਲ ਕੱਢ ਰਿਹਾ, ਇਹ ਸੁਣ ਲਓ। तो इंटरव्यू में उन्होंने एक नया पंडोरा बॉक्स खोल दिया। उन्होंने उनसे सवाल किया कि आप ये बताएं कि पहले आप मरीम नवाज साहिबा की गाड़ी चलाते थे, अभी गाड़ी नहीं चलाते। तो कैप्टन सफदर ने कहा कि बात ये है कि मैं पहले एक लीडर की और एक नजरिए की गाड़ी चलाता था। लीडर नवाज शरीफ, नजरिया नवाज शरीफ और मरीम नवाज, बेसिकली वो ये कह रहे हैं। कहते हैं अब उन्होंने कहा आप क्यों नहीं गाड़ी चलाते? उन्होंने कहा मरीम की गाड़ी चलाने वाले अब बहुत सारे हैं। बेसिकली क्या इजहार कर रहे हैं? वो नाराजगी का इजहार। अच्छा, अब वो उनसे पूछेंगे ना तो हो सकता है उनके इर्द गिर्द के लोग कहेंगे जी वो मरीम से नाराज नहीं है या गुस्से का इजहार नहीं कर रहे, वो मरीम के स्टाफ इर्द गिर्द के लोगों को, भाई वो इर्द गिर्द के लोग भी तो मरीम ने ही सिलेक्ट किए। ਸੁਣ ਲਿਆ ਜੀ, ਇਹ ਉਹਨਾਂ ਨੇ ਕੈਪਟਨ ਸਫਦਰ ਸਾਹਿਬ ਦੇ ਬਾਰੇ ਦੱਸਿਆ। ਹੁਣ ਕੈਪਟਨ ਸਫਦਰ ਸਾਹਿਬ ਦਾ ਇੱਕ ਇੰਟਰਵਿਊ ਵੀ ਸਾਹਮਣੇ ਆਇਆ, ਤੇ ਉਹ ਕੋਈ ਸਲੀਮੋ ਹੈ ਜਿਹੜਾ ਉਹਨਾਂ ਦਾ ਬੜਾ ਇੰਟਰਸਟ ਹੈ। ਜ਼ਾਹਿਰ ਹੈ ਇਹ ਇੱਕ ਮੁਹਾਵਰਾਤਨ ਇੰਟਰਸਟ ਹੈ, ਐਵੇਂ ਨਾ ਹਰ ਪਾਸੇ ਚਲੇ ਜਾਇਆ ਕਰੋ। ਇਹ ਮੁਹਾਵਰਾ ਜਿਵੇਂ ਕਹਿੰਦੇ ਨੇ ਕਿ ਰਜ਼ੀਆ ਫਸ ਗਈ ਗੁੰਡੋਂ ਮੇਂ, ਇਹ ਇਸੇ ਤਰੀਕੇ ਨਾਲ ਜਿਵੇਂ ਰਜ਼ੀਆ ਕੋਈ ਕਰੈਕਟਰ ਨਹੀਂ ਹੈ, ਉਹ ਮੁਹਾਵਰੇ ਦੇ ਵਿੱਚ ਜਾਂ ਸ਼ਬਾਨਾ ਮਰਦ ਬਣ, ਉਸੇ ਤਰੀਕੇ ਨਾਲ ਇਹ ਜਿਹੜਾ ਸਲੀਮੋ ਹੈ ਵੀ ਇੱਕ ਕਰੈਕਟਰ ਹੈ। ਤੇ ਉਹ ਅਕਸਰ ਕਹਿੰਦੇ ਪਾਏ ਗਏ ਨੇ ਕਿ ਹੋਰ ਸੁਣਾ ਸਲੀਮੋ ਤੂੰ ਕਿੱਥਾਂ ਕਿੱਥਾਂ ਗਈ ਹੈ। ਜ਼ਾਹਿਰ ਹੈ ਉਹਨਾਂ ਦੀ ਉਹ ਜਿਹੜੀ ਐਬਟਾਬਾਦ ਦੇ ਵਿੱਚ ਉਹਨਾਂ ਦੀ ਜਿਹੜੀ ਜ਼ੁਬਾਨ ਹੈ, ਹਜ਼ਾਰਾ ਦੀ ਜਿਹੜੀ ਜ਼ੁਬਾਨ ਹੈ, ਉਹ ਬੜੀ ਮਿੱਠੀ ਹੈ, ਬੜੀ ਖੂਬਸੂਰਤ ਜ਼ੁਬਾਨ ਹੈ। ਮੈਨੂੰ ਤਾਂ ਬੜੀ ਚੰਗੀ ਲੱਗਦੀ ਹੈ। ਬੋਲ ਮੈਂ ਨਹੀਂ ਸਕਦਾ ਉਹਨਾਂ ਦੇ ਲਹਿਜੇ ਔਰ ਉਹਨਾਂ ਦੇ ਤਰੀਕੇ ਨਾਲ, ਮੈਂ ਥੋੜ੍ਹੀ ਬਹੁਤ ਕੋਸ਼ਿਸ਼ ਕਰ ਸਕਣਾ, ਲੇਕਿਨ ਬਹੁਤ ਜ਼ਿਆਦਾ ਨਹੀਂ ਬੋਲ ਸਕਦਾ। ਲੇਕਿਨ ਬੜੀ ਮਿੱਠੀ ਅਤੇ ਬੜੀ ਸੋਹਣੀ ਜ਼ੁਬਾਨ ਹੈ। ਅਤੇ ਉਹਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ। ਇਹ ਜ਼ਰਾ ਸੁਣੋ, ਉਹਨਾਂ ਦੇ ਕੋਲੋਂ ਇੰਟਰਵਿਊ ਲੈਣ ਵਾਲੇ ਨੇ ਪੁੱਛਿਆ ਵੀ ਹੋਰ ਸੁਣਾ ਸਲੀਮਾ ਕਿੱਥਾਂ ਕਿੱਥਾਂ ਗਈ, ਕੁੱਥਾਂ ਗਈ ਹੈ। ਅਤੇ ਉਹਨਾਂ ਨੇ ਪੁੱਛਿਆ ਹੈ ਕਿ ਪੀੜਾਂ ਸ਼ੀੜਾਂ ਹੋਈਆਂ ਨੇ ਕਿ ਨਹੀਂ, ਇਹ ਜਿਹੜਾ ਇਲੈਕਸ਼ਨ ਹਾਰੇ ਨੇ ਉਹ ਉੱਥੋਂ ਮਾਨਸੇਰੇ ਦੇ ਵਿੱਚੋਂ। ਤੇ ਉਹਦੇ ਤੇ ਕੈਪਟਨ ਸਾਹਿਬ ਦਾ ਜਿਹੜਾ ਜਵਾਬ ਹੈ, ਇਹ ਜ਼ਰਾ ਸੁਣ ਲਓ। कहते हैं कैप्टन साहब को पूछो कि और थोड़ा सलीमो तू किथा गई जी ते मनसेरे को गई हैं ते शहजादा गुस्ताफ साहब को लोहार गई हैं। वाह वाह मड़ियाँ पीड़ा निकल गई हैं, निकलियाँ ने पीड़ा पीड़ा तुसा आखिया ये ला फर्क है कुछ फर्क होया कट के ਸੁਣ ਲਿਆ ਜੀ, ਕੈਪਟਨ ਸਾਹਿਬ ਬਿਲਕੁਲ ਸਿੱਧੇ ਨੇ। ਉਹ ਆਉਂਦੇ ਨੇ ਵੀ ਹਾਂ ਬਾਈ ਦਰਦਾਂ ਹੋਈਆਂ ਨੇ, ਲੇਕਿਨ ਚਲੋ ਦਰਦਾਂ ਮੁਕਾ ਦਿਆਂਗੇ, ਆਉਣ ਵਾਲੇ ਵਕਤ 'ਚ ਦੇਖਾਂਗੇ। ਬਹਰਹਾਲ ਉਹ ਆਪਣੀ ਇੱਕ ਖੁਸ਼ੋ ਖੁਰਮ ਜ਼ਿੰਦਗੀ ਮਾਨਸੇਰਾ 'ਚ ਗੁਜ਼ਾਰ ਰਹੇ ਨੇ। ਅੱਛਾ ਆਪਣਾ ਵਾਕ ਕਰਦੇ ਨੇ, ਆਪਣੀ ਐਕਟੀਵਿਟੀ ਨਮਾਜ਼ ਸ਼ਮਾਜ਼ ਪੜ੍ਹਦੇ ਨੇ, ਅਤੇ ਅੱਲਾ ਉਹਨਾਂ ਨੂੰ ਸਿਹਤਮੰਦ ਵੀ ਰੱਖੇ, ਖੁਸ਼ੋ ਖੁਰਮ ਵੀ ਰੱਖੇ। ਇਹ ਉਹਨਾਂ ਨਾਲ ਮੇਰੀ ਜ਼ਰਾ ਥੋੜ੍ਹੀ ਜਿਹੀ ਇੱਕ ਮੈਂ ਬੇਤਕੱਲਫੀ ਤਾਂ ਨਹੀਂ ਹੈ, ਸਾਡੇ ਤੋਂ ਬੜੇ ਮੁਹਤਰਮ ਨੇ, ਲੇਕਿਨ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਮੈਂ ਨਹੀਂ ਚਲਾਉਣੀ ਗੱਡੀ ਮਰੀਮ ਨਵਾਜ਼ ਸਾਹਿਬਾ ਦੀ, ਹੁਣ ਜਿਹੜੇ ਹੋਰ ਚਲਾਉਂਦੇ ਨੇ ਉਹ ਹੀ ਚਲਾਈ ਜਾਣ, ਨਹੀਂ, ਇਹ ਤੁਹਾਡਾ ਕਹਿਣਾ ਮੁਨਾਸਬ ਨਹੀਂ ਹੈ। ਤੁਹਾਨੂੰ ਹੀ ਚਲਾਉਣਾ ਚਾਹੀਦਾ ਬਾਜੀ ਮਰੀਮ ਦੀ ਗੱਡੀ ਨੂੰ, ਔਰ ਕਿਸੇ ਹੋਰ ਦਾ ਚਲਾਉਣਾ ਨਹੀਂ ਬਣਦਾ। ਜਦੋਂ ਤੁਸੀਂ ਮਾਸ਼ਾਅੱਲਾ ਹਯਾਤ ਹੋ ਔਰ ਤੁਸੀਂ ਸੋਹਣੇ ਵੀ ਲੱਗਦੇ ਹੋ ਗੱਡੀ ਚਲਾਉਂਦੇ, ਔਰ ਬੰਦੇ ਵੀ ਚੰਗੇ ਹੋ ਤੁਸੀਂ, ਅਤੇ ਮੇਰਾ ਮਸ਼ਵਰਾ ਇਹੀ ਹੈ ਵੀ ਤੁਸੀਂ ਚਲਾਈ ਜਾਓ। ਅਤੇ ਐਵੇਂ ਮੇਰਾ ਮਤਲਬ ਹੈ ਨਵਾਂ ਕੋਈ ਵੀ ਬੰਦਾ ਤੁਸੀਂ ਸਿਆਸੀ ਤੌਰ 'ਤੇ ਐਡ ਕਰੋਗੇ, ਕੋਈ ਨਵਾਂ ਡਰਾਈਵਰ ਵੀ, ਉਹ ਗੱਡੀ ਦਾ ਵੀ ਨੁਕਸਾਨ ਕਰੇਗਾ
ਤੇ ਨਾਲ ਉਹ ਸਿਆਸੀ ਤੌਰ ਤੇ ਵੀ ਨੁਕਸਾਨ ਕਰੇਗਾ ਔਰ ਬਾਜੀ ਮਰੀਮ ਸਾਹਿਬਾ ਦਾ ਵੀ ਸਿਆਸੀ ਨੁਕਸਾਨ ਹੋਏਗਾ। ਇਸ ਲਈ ਮੇਰਾ ਮਸ਼ਵਰਾ ਤਾਂ ਇਹ ਹੈ ਕਿ ਭਾਈ ਜੀ ਤੁਸੀਂ ਆਪੇ ਹੀ ਚਲਾਈ ਜਾਓ, ਇਹ ਨਾ ਮੇਰਾ ਮਤਲਬ ਇਹਨੂੰ ਆਊਟਸੋਰਸ ਨਾ ਕਰੋ, ਇਸ ਕੰਮ ਨੂੰ ਗੁੱਸਾ ਨਾ ਕਰੋ। ਸਿਆਸਤ ਦੇ ਵਿੱਚ ਹੋ ਜਾਂਦੀਆਂ ਨੇ, ਜ਼ਾਹਿਰ ਹੈ ਤੁਹਾਡਾ ਇੱਕ ਅਜ਼ਵਾਜੀ ਤਲਕ ਵੀ ਹੈ, ਨਾਲ ਸਿਆਸੀ ਤਲਕ ਵੀ ਹੈ, ਮੈਂ ਸਮਝ ਸਕਦਾ। ਅਤੇ ਸਿਆਸੀ ਤੌਰ 'ਤੇ ਤੁਹਾਡੇ ਕੋਲ ਡਿਫਰੈਂਸ ਆਫ ਓਪੀਨੀਅਨ ਹੋ ਗਏ ਹੋਣਗੇ ਸਿਆਸੀ ਮਾਮਲਾਤ 'ਤੇ, ਉਹਨਾਂ ਨੂੰ ਸਿਆਸਤ ਤੱਕ ਹੀ ਰਹਿਣ ਦਿਓ। ਇਹ ਗੱਡੀ ਚਲਾਉਣ ਵਾਲਾ ਕੰਮ ਜਿਹੜਾ ਨਾ, ਮਿਹਰਬਾਨੀ ਕਰਕੇ ਇਹ ਠੀਕ ਨਹੀਂ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਬਾਜੀ ਮਰੀਮ ਨੇ ਕਿਹਾ ਕਿ ਮੈਂ ਬਹਾਦਰ ਲੋਕਾਂ ਨੂੰ ਪਸੰਦ ਕਰਦੀ ਹਾਂ ਅਤੇ ਬਹਾਦਰ ਸ਼ਖਸ ਦੀ ਬੜੀ ਇੱਜ਼ਤ ਕਰਦੀ ਹਾਂ। ਇਹ ਹੁਣ ਬਾਜੀ ਪਤਾ ਨਹੀਂ ਕਿਹਨੂੰ ਦੱਸਦੀ ਹੈ। ਸਾਡੇ ਕੋਲ ਤਾਂ ਜ਼ਾਹਿਰ ਹੈ ਇਸ ਵੇਲੇ ਤਾਂ ਬਹਾਦਰਾਂ ਦੀ ਕਮੀ ਨਹੀਂ ਹੈ। ਤੁਹਾਡੇ ਸਾਹਮਣੇ ਨਵੇਂ ਤੇ ਸਾਡੇ ਫੀਲਡ ਮਾਰਸ਼ਲ ਸਾਹਿਬ ਬਣੇ ਨੇ ਪਾਕਿਸਤਾਨ ਦੇ ਵਿੱਚ, ਜ਼ਾਹਿਰ ਹੈ ਉਹਨਾਂ ਨੇ ਬਹਾਦਰੀ ਦਿਖਾਈ ਹੈ ਅਤੇ ਉਹਨਾਂ ਨੂੰ ਅਸੀਂ ਫੀਲਡ ਮਾਰਸ਼ਲ ਦਾ ਖਿਤਾਬ ਦਿੱਤਾ ਹੈ। ਅਤੇ ਇਸੇ ਤਰੀਕੇ ਨਾਲ ਸਿਰਫ ਫੀਲਡ ਮਾਰਸ਼ਲ ਹੀ ਨਹੀਂ, ਸਾਡੇ ਏਅਰ ਚੀਫ ਵੀ, ਸਾਡੇ ਦੂਸਰੇ ਬੰਦੇ ਵੀ ਸਾਰੇ, ਪਾਇਲਟ ਵੀ ਸਾਰੇ, ਸਾਡੇ ਭਾਸ ਸਫਦਰ ਵੀ, ਉਹ ਵੀ ਦਲੇਰ ਆਦਮੀ ਨੇ। ਮਤਲਬ ਕੋਈ ਐਸਾ ਨਹੀਂ ਕਿ ਪਾਕਿਸਤਾਨ 'ਚ ਬਹਾਦਰ ਲੋਕਾਂ ਦੀ ਕਮੀ ਹੈ। ਲੇਕਿਨ ਬਾਜੀ ਨੇ ਪਤਾ ਨਹੀਂ ਕਿਉਂ ਗੱਲ ਕਹੀ ਹੈ ਕਿ ਮੈਂ ਬਹਾਦਰਾਂ ਨੂੰ ਪਸੰਦ ਕਰਦੀ ਹਾਂ। ਇਹ ਕਿਹਨੂੰ ਬਾਜੀ ਕਹਿ ਰਹੀ ਹੈ? ਕੌਣ ਬਹਾਦਰ ਨਹੀਂ ਬਣ ਰਿਹਾ? ਜਿਸ ਤਰ੍ਹਾਂ ਮੈਂ ਉਰਦੂ ਵੀਲੌਗ 'ਚ ਕਿਹਾ ਕਿ ਉਹ ਅੱਜ ਕੱਲ੍ਹ TV ਚੈਨਲਾਂ ਵਾਲਿਆਂ ਨੂੰ ਕਿਹਾ ਗਿਆ ਵੀ ਸ਼ਬਾਨਾ ਮਰਦ ਬਣ, ਮਤਲਬ ਕਿ ਅੰਗਰੇਜ਼ੀ ਚੈਨਲ ਸ਼ੁਰੂ ਕਰੋ। ਅਤੇ ਇਸੇ ਤਰੀਕੇ ਨਾਲ ਬਾਜੀ ਇੱਥੇ ਕਿਹਨੂੰ ਬਹਾਦਰ ਬਣਨ ਦਾ ਕਹਿ ਰਹੀ, ਇੱਥੇ ਵੀ ਜ਼ਰਾ ਤੁਸੀਂ ਤਜਜ਼ੀਆ ਕਰਨਾ। ਕੌਣ ਹੈ ਜਿਹੜਾ ਪਹਿਲਾਂ ਬਹਾਦਰ ਸੀ ਅਤੇ ਹੁਣ ਓਡੀ ਬਹਾਦਰੀ ਨਹੀਂ ਦਿਖਾ ਰਿਹਾ, ਅੱਜ ਕੱਲ੍ਹ ਗਾਇਬ ਹੈ ਜਾਂ ਮੇਰਾ ਮਤਲਬ ਬੈਕਫੁੱਟ 'ਤੇ ਹੈ, ਸਿਆਸੀ ਤੌਰ 'ਤੇ, ਇੰਤਜ਼ਾਮੀ ਤੌਰ 'ਤੇ, ਕਿਸੇ ਵੀ ਤਰੀਕੇ ਨਾਲ। ਇਹ ਤਰ੍ਹਾਂ ਤੁਸੀਂ ਰੌਸ਼ਨੀ ਪਾਉਣੀ ਵੀ ਬਾਜੀ ਕਿਹਨੂੰ ਤਾਨਾ ਮਾਰ ਰਹੀ ਹੈ ਵੀ ਮੈਨੂੰ ਬਹਾਦਰ ਪਸੰਦ ਨੇ, ਬਹਾਦਰ ਬਣ, ਬਹਾਦਰ ਇਸ ਤਰ੍ਹਾਂ ਨਾ ਕਰ। ਅਤੇ ਇਹ ਕੌਣ ਹੈ ਜਿਹੜਾ ਪਿਛਲੇ ਪਾਸੇ ਨੂੰ ਪੈਰ ਪੁੱਟ ਰਿਹਾ ਹੁਣ ਉਸ ਤਰੀਕੇ ਨਾਲ ਆਪਣਾ ਸਿਆਸੀ ਤੌਰ 'ਤੇ ਕਿਸੇ ਵੀ ਤਰੀਕੇ ਨਾਲ ਉਸ ਤਰੀਕੇ ਨਾਲ ਖਲੋ ਕੇ ਮੁਕਾਬਲਾ ਨਹੀਂ ਕਰ ਰਿਹਾ, ਜਾਂ ਬਾਜੀ ਦੇ ਬਿਲਕੁਲ ਬਰਾਬਰ 'ਤੇ ਆ ਕੇ ਖਲੋ ਕੇ ਜਿਹੜਾ ਉਹ ਸਿਆਸੀ ਤੌਰ 'ਤੇ ਜਾਂ ਆਪਣਾ ਤੁਸੀਂ ਕਹੋ ਐਡਮਿਨਿਸਟ੍ਰੇਟਿਵ ਤੌਰ 'ਤੇ ਉਸ ਤਰੀਕੇ ਨਾਲ ਮੁਤਾਸਰ ਕੁਨ ਪਰਫਾਰਮੈਂਸ ਕਿਹਦੀ ਨਹੀਂ ਹੈ, ਜ਼ਰਾ ਤੁਸੀਂ ਰੌਸ਼ਨੀ ਪਾਉਣੀ ਹੈ। ਅੱਗੇ ਚੱਲਦੇ ਹਾਂ। CCD ਦੇ ਡਰ ਤੋਂ ਬੜੇ ਗੁੰਡੇ ਕੁਰਾਨ ਚੁੱਕ ਕੇ ਮਾਫੀਆਂ ਮੰਗ ਰਹੇ ਨੇ। ਮਰੀਮ ਨਵਾਜ਼ ਸਾਹਿਬਾ ਨੇ ਕਿਹਾ ਮਨਸ਼ਿਆਤ ਫਰੋਸ਼ਾਂ ਲਈ ਪੰਜਾਬ 'ਚ ਕੋਈ ਜਗ੍ਹਾ ਨਹੀਂ। ਇਹ ਬਾਜੀ ਕਹਿ ਰਹੀ ਹੈ ਕਿਉਂਕਿ ਪੰਜਾਬ 'ਚ ਧੜਾ ਧੜ ਜਾਲੀ ਪੁਲਿਸ ਮੁਕਾਬਲੇ ਹੋ ਰਹੇ ਨੇ। ਪਰਸੋਂ ਲਾਹੌਰ 'ਚ 4 ਹੋਏ ਸਨ ਅਤੇ ਕੱਲ੍ਹ ਦੂਸਰੇ ਪੰਜਾਬ ਦੇ ਹਿੱਸਿਆਂ 'ਚ 4 ਪੁਲਿਸ ਮੁਕਾਬਲੇ ਹੋਏ ਨੇ, ਜਾਲੀ ਪੁਲਿਸ ਮੁਕਾਬਲੇ। ਹੁਣ ਤੇ ਜਿਹੜੀ ਲਾਹੌਰ ਹਾਈ ਕੋਰਟ ਦੀ ਚੀਫ ਜਸਟਿਸ ਸਾਹਿਬਾ ਨੇ, ਉਹਨਾਂ ਨੇ ਵੀ ਇੱਥੇ ਐਕਸ਼ਨ ਲੈ ਲਿਆ ਔਰ ਉਹਨਾਂ ਨੇ ਕਿਹਾ ਕਿ ਪੁਲਿਸ ਦੀਆਂ ਗੋਲੀਆਂ ਜਿਹੜੀਆਂ ਨੇ ਇਹ ਕਿੱਡੀਆਂ ਕੁ ਸਿਆਣੀਆਂ ਨੇ ਕਿ ਇਹ ਪੁਲਿਸ ਵਾਲਿਆਂ ਨੂੰ ਨਹੀਂ ਵੱਜਦੀਆਂ, ਉਹਨਾਂ ਦੀ ਗੱਡੀਆਂ 'ਤੇ ਨਹੀਂ ਵੱਜਦੀਆਂ, ਸਿਰਫ ਉਹਨਾਂ ਦੇ ਨਾਲ ਮੌਜੂਦ ਜਿਹੜੇ ਮੁਲਜ਼ਮ ਹੁੰਦੇ ਨੇ ਉਹ ਹੀ ਕਤਲ ਹੁੰਦੇ ਨੇ। ਬਹਰਹਾਲ ਇਹ ਕੰਮ ਜਿਹੜਾ ਬੜਾ ਖ਼ਰਾਬ ਹੋਇਆ ਇਸ ਵੇਲੇ, ਵੇਖਦੇ ਇਹਦੇ 'ਤੇ ਹੁਣ ਕੀ ਬਣਦਾ ਹੈ। ਲੇਕਿਨ ਇਸ ਵੇਲੇ ਇਸ ਕੰਮ ਦੇ ਵਿੱਚ ਖਾਸੀ ਪਰੇਸ਼ਾਨੀ ਬਣੀ ਹੋਈ ਹੈ ਸਾਰਿਆਂ ਨੂੰ, ਕਿਉਂਕਿ ਦੜਾ ਦੜ ਬੰਦੇ ਮਾਰੀ ਜਾ ਰਹੀ ਹੈ ਪੁਲਿਸ ਔਰ ਬਾਜੀ ਮਰੀਮ ਦੇ ਕਹਿਣ 'ਤੇ ਜ਼ਾਹਿਰ ਹੈ। ਹੁਣ ਇਹ ਕੰਮ ਸ਼ੁਰੂ 'ਚ ਤਾਂ ਸ਼ਾਇਦ ਮੁਲਜ਼ਮਾਂ ਦੇ ਨਾਲ ਅਤੇ ਮੁਜਰਮਾਂ ਦੇ ਨਾਲ ਹੋਏਗਾ, ਲੇਕਿਨ ਉਸ ਤੋਂ ਬਾਅਦ ਇਹ ਕੰਮ ਜਿਹੜਾ ਹੋ ਸਕਦਾ ਪੈਸੇ ਲੈ ਕੇ ਪੁਲਿਸ ਜਿਹੜੀ ਹੈ ਉਹ ਲੋਕਾਂ ਦੀ ਆਪਸ ਜਿਹੜੀ ਦੁਸ਼ਮਣੀ ਹੈ, ਪੈਸੇ ਫੜ ਕੇ ਉਹਨਾਂ ਦੇ ਕਤਲ ਵੀ ਕਰਨਾ ਸ਼ੁਰੂ ਕਰ ਦੇ। ਕਿਉਂਕਿ ਜਿਸ ਵੇਲੇ ਪੁਲਿਸ ਦੀ ਜਿਹੜੀ ਉਹ ਗੋਲੀ ਦਾ ਇਹਤਸਾਬ ਵੀ ਕਰਨਾ ਤੁਸੀਂ ਛੱਡ ਦਿੱਤਾ ਅਤੇ ਉਹਨੂੰ ਇਹੋ ਜਿਹੇ ਆਰਡਰ ਦੇ ਦਿੱਤੇ ਅਤੇ ਅੱਗੋਂ ਉਹਨਾਂ ਨੇ ਆਪਣਾ ਕੰਮ ਆਪੇ ਸਿੱਧਾ ਕਰ ਲੈਣਾ। ਬਹਰਹਾਲ ਬਾਜੀ ਤੁਹਾਨੂੰ ਪਤਾ ਅਣਜਾਣ ਹੈ, ਬਾਜੀ ਨੇ ਹਮੇਸ਼ਾ ਇਹ ਕੋਈ ਪਹਿਲੀ ਵਾਰੀ ਇਹੋ ਜਿਹਾ ਕੰਮ ਨਹੀਂ ਕੀਤਾ ਜਿਹੜਾ ਬਾਜੀ ਹੁਣ ਕਰ ਰਹੀ ਹੈ। ਸਾਰੀ ਉਮਰ ਹੀ ਬਾਜੀ ਦੀ ਇਸ ਤਰ੍ਹਾਂ ਗੁਜ਼ਰੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਗਾਂ ਵੀ ਬਾਜੀ ਨੇ ਇਹੀ ਕੰਮ ਕਰਨੇ ਨੇ, ਕੋਈ ਨਵਾਂ ਨਹੀਂ। ਅੱਛਾ ਜੀ, ਇਹ ਜ਼ਰਾ ਬੇਦੀਆਂ ਰੋਡ ਦੇ ਉੱਤੇ ਵੇਖ ਲਓ। ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਆਪਣੀ ਤਖਤੀ ਲਾਈ ਸੀ, ਇੱਕ ਸੜਕ ਬਣੀ ਕਾਰਪੇਟ ਰੋਡ, ਉੱਥੇ ਉਹ ਕਾਰਪੇਟ ਰੋਡ ਤੇ ਪਹਿਲਾਂ ਇਮਰਾਨ ਖਾਨ ਸਾਹਿਬ ਦੇ ਵਕਤ ਦੀ ਬਣੀ ਹੋਈ ਹੈ। ਲੇਕਿਨ ਕਿਉਂਕਿ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਤੁਹਾਨੂੰ ਪਤਾ ਔਰ ਮਰੀਮ ਸਾਹਿਬਾ ਨੇ ਆਪਣੀਆਂ ਪਰਚੀਆਂ ਲਾਉਣੀਆਂ ਹੁੰਦੀਆਂ ਨੇ ਔਰ ਆਪਣੀਆਂ ਤਸਵੀਰਾਂ ਔਰ ਆਪਣੀਆਂ ਤਖਤੀਆਂ, ਉਹ ਤਖਤੀ ਲਾਈ। ਲੇਕਿਨ ਹੁਣ ਆਵਾਮ ਵੀ ਤੁਹਾਨੂੰ ਪਤਾ ਬੜੀ ਜ਼ਾਲਮ ਹੈ, ਉਹਨਾਂ ਨੇ ਤੁਹਾਨੂੰ ਪਤਾ ਅਸੀਂ ਵੈਸੇ ਵੀ ਵਿਚਲੀ ਗੱਲ ਲੱਭਦੇ ਫਿਰਦੇ ਹਾਂ ਇੱਥੇ, ਤੇ ਹਰ ਬੰਦਾ ਜਿਹੜਾ ਹੈ ਉਹ ਤੁਸੀਂ ਵੇਖਿਆ ਹੋਏਗਾ ਪਾਕਿਸਤਾਨੀ ਇਕੱਲੇ ਬੈਠੇ ਪੇਚਕਸ ਲਾ ਕੇ ਪਿਆ ਹੋਵੇ ਅਤੇ ਕਿਸੇ ਸ਼ੈ 'ਚ ਵੀ ਪਾ ਕੇ ਉਹਨੂੰ ਖੋਲੀ ਫਿਰਦੇ ਨੇ। ਮਤਲਬ ਇੱਕ ਉਹ ਸਾਡਾ ਸੱਜਣ ਹੈ ਸ਼ਕੀਲਾ ਮਰਾਸੀ। ਅੱਛਾ, ਇਹ ਜਿਸ ਵੇਲੇ ਮੈਂ ਨਾਂ ਲੈਣਾ ਤੁਸੀਂ ਕਈ ਵਾਰੀ ਸਮਝਦੇ ਹੋਵੋਗੇ ਕਿ ਮੈਂ ਇਹ ਕੋਈ ਉਹਨਾਂ ਦਾ ਇਹਤਰਾਮ ਬਰਾਬਰ ਨਹੀਂ ਕਰਦਾ, ਨਹੀਂ, ਯਕੀਨ ਕਰੋ ਇਸ ਤਰ੍ਹਾਂ ਨਹੀਂ ਹੈ। ਅਗਰ ਮੈਂ ਫੋਰ ਐਗਜ਼ਾਮਪਲ ਭੋਲਾ ਨਾਈ ਕਹਿਣਾ ਕਿਸੇ ਨੂੰ ਜਾਂ ਮੈਂ ਬਸ਼ਾਰਤ ਮੁਸੱਲੀ ਕਹਿਣਾ, ਇਹ ਨਹੀਂ ਕਿ ਮੈਂ ਉਹਨਾਂ ਦੀ ਇਜਾਜ਼ਤ ਤੋਂ ਬਗੈਰ ਨਾਂ ਲੈਣਾ। ਉਹ ਖੁਸ਼ ਨੇ ਇਹਨਾਂ ਨਾਵਾਂ ਤੋਂ, ਉਹਨਾਂ ਦੀ ਪਛਾਣ ਹੀ ਇਹ ਹੈ ਉਸ ਇਲਾਕੇ ਦੇ ਵਿੱਚ। ਅਗਰ ਮੈਂ ਹੁਣ ਬਸ਼ਾਰਤ ਸਾਹਿਬ ਨੂੰ ਬਸ਼ਾਰਤ ਕੁਰੈਸ਼ੀ ਕਹਾਂਗਾ ਜਾਂ ਬਸ਼ਾਰਤ ਹਮਦਾਨੀ ਸਾਹਿਬ ਕਹਾਂਗਾ ਅਤੇ ਉਹਨਾਂ ਨੂੰ ਉੱਥੇ ਪਿੰਡ ਦੇ ਵਿੱਚ ਕੋਈ ਬੰਦਾ ਨਹੀਂ ਜਾਣੇਗਾ। ਉਹ ਇਲਾਕੇ ਦੇ ਵਿੱਚ ਉਹਨਾਂ ਦਾ ਤਾਰਫ ਹੀ ਉਹ ਆਪਣੇ ਆਪ ਤਾਰਫ ਕਰਵਾਉਂਦੇ ਨੇ ਆਪਣਾ ਇਹ। ਅਤੇ ਇਸ ਲਈ ਇਹ ਕਦੀ ਤੁਸੀਂ ਨਹੀਂ ਸਮਝਣਾ ਕਿ ਮੈਂ ਇਹ ਜਿਹੜੀ ਗੱਲ ਕਰਨਾ ਹੈ ਕਿਸੇ ਦਾ ਵੀ ਕੋਈ ਡੈਰੋਗੇਟਰੀ ਰਿਮਾਰਕਸ ਹੁੰਦੇ ਨੇ। ਬਹਰਹਾਲ ਇਹ ਗਿਲਾ ਵੀ ਆਇਆ ਸਾਡੇ ਕੋਲ, ਜਿਹੜੇ ਆਪਣਾ ਸ਼ਕੀਲਾ ਮਰਾਸੀ ਸਾਹਿਬ ਨੇ, ਉਹਨਾਂ ਨੇ ਕਿਹਾ ਬਈ ਸਾਰਿਆਂ ਦਾ ਜ਼ਿਕਰ ਕਰਦੇ ਹੋ, ਸਾਡਾ ਜ਼ਿਕਰ ਗਿੱਲ ਸਾਹਿਬ ਕਿਉਂ ਨਹੀਂ ਕਰਦੇ? ਅਸੀਂ ਤੁਹਾਡੇ ਕੀ, ਮੇਰਾ ਮਤਲਬ ਹੈ ਕਿ ਮਾਂ ਮਾਰੇ ਨੇ, ਮੇਰਾ ਮਤਲਬ ਹੈ ਕਿ ਮਾਂ ਦੀ ਦਾਲ ਜਿਹੜੀ ਹੁੰਦੀ ਹੈ, ਅਸੀਂ ਤੁਹਾਡੇ ਮਾਂ ਮਾਰੇ ਨੇ ਜਿਹੜਾ ਤੁਸੀਂ ਸਾਡਾ ਜ਼ਿਕਰ ਨਹੀਂ ਕਰਦੇ। ਔਰ ਤੁਹਾਨੂੰ ਪਤਾ ਹੈ ਕਿ ਇਹ ਤਾਂ ਵੈਸੇ ਵੀ ਸ਼ਕੀਲਾ ਸਾਹਿਬ ਦੀ ਜਿਹੜੀ ਬਰਾਦਰੀ ਹੈ ਉਹ ਤਾਂ ਬੜੀ ਮੁਲਾਇਮ ਬਰਾਦਰੀ ਹੈ, ਉਹਨਾਂ ਦਾ ਜ਼ਿਕਰ ਨਾ ਕੀਤਾ ਅਤੇ ਅਸੀਂ ਜੀਣਾ ਕਿੱਥੇ? ਮੇਰਾ ਮਤਲਬ ਉਹ ਤਾਂ ਭੰਡ ਦੇਣਗੇ ਹਰ ਥਾਂ 'ਤੇ ਸਾਨੂੰ। ਬਹਰਹਾਲ ਗੱਲ ਇਹ ਹੈ
ਕਿ ਇਹ ਉਹਨਾਂ ਨਾਲ ਉਹ ਕੰਮ ਹੋਇਆ। ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਸ਼ਕੀਲਾ ਮਰਾਸੀ ਸਾਹਿਬ ਵਿਚਲੀ ਗੱਲ ਲੱਭਦੇ ਨੇ, ਇਹ ਗੱਲ ਲੱਭੀ ਗਈ ਹੈ ਲਾਹੌਰ ਦੇ ਵਿੱਚ, ਤੇ ਇਹ ਤੁਸੀਂ ਆਪੇ ਵੇਖ ਲਓ, ਲੋਕਾਂ ਨੇ ਤਖਤੀ ਪੁੱਟ ਕੇ ਜਿਹੜੀ ਅਸਲ ਥੱਲੇ ਅੰਦਰ ਤਖਤੀ ਸੀ ਉਹ ਉਹਨਾਂ ਕੱਢ ਕੇ ਸਾਹਮਣੇ ਰੱਖ ਦਿੱਤੀ ਹੈ। ਲੇਕਿਨ ਇਹ ਇੱਕ ਤੇ ਪੜ੍ਹੇ ਲਿਖੇ ਨਹੀਂ, ਉੱਤੋਂ ਇਹਨਾਂ ਨੂੰ ਸ਼ਰਮ ਕੋਈ ਨਹੀਂ, ਨਾ ਇਹਨਾਂ ਨੇ ਬੰਦੇ ਦੇ ਪੁੱਤਰ ਬਣਨਾ ਹੈ। ਅੱਛਾ ਜੀ, ਅਗਲੀ ਖਬਰ ਪੰਜਾਬ ਦੇ ਐਜੂਕੇਸ਼ਨ ਸੈਕਟਰ ਦੇ ਵਿੱਚੋਂ ਹੈ। ਤਕਰੀਬਨ 5000 ਅਸਾਮੀਆਂ ਨੇ ਹੈੱਡ ਮਾਸਟਰ ਜਿਹੜੇ ਨੇ, ਹੈੱਡ ਮਿਸਟਰਸ, ਹੈੱਡ ਮਾਸਟਰ ਪੰਜਾਬ ਦੇ ਸਕੂਲਾਂ 'ਚ ਬਣਾਉਣ ਵਾਸਤੇ ਤਕਰੀਬਨ 5000 ਸੀਟਾਂ ਖਾਲੀ ਨੇ, 5000 ਅਸਾਮੀਆਂ ਖਾਲੀ ਨੇ। ਉਹਨਾਂ ਵਾਸਤੇ ਹਕੂਮਤ ਨੇ ਦਰਖਾਸਤਾਂ ਮੰਗੀਆਂ। ਪਾਕਿਸਤਾਨ ਦੇ ਵਿੱਚ ਇਸ ਵੇਲੇ 22 ਤੋਂ 24% ਬੇਰੁਜ਼ਗਾਰੀ ਹੈ। ਅੱਛਾ, ਇਹ ਵੀ ਨੰਬਰ ਠੀਕ ਨਹੀਂ ਹੈਗੇ। ਉਹਦੀ ਵਜ੍ਹਾ ਹੈ ਕਿ ਪਿੰਡਾਂ ਦੇ ਵਿੱਚ ਅਕਸਰ ਜਿਹੜੇ ਇੱਕ ਘਰ ਦੇ ਵਿੱਚ 4-4 5-5 ਜਾਣੇ ਨੇ, ਉਹ ਆਪਣੀ ਥੋੜ੍ਹੀ ਬਹੁਤ ਜਿਹੜੀ ਜ਼ਮੀਨ ਹੈ ਉੱਥੇ ਕਾਸ਼ਤਕਾਰੀ ਕਰਦੇ ਨੇ, ਅਤੇ ਉਹ ਆਪਣੇ ਆਪ ਨੂੰ ਉਸ ਤਰ੍ਹਾਂ ਬੇਰੁਜ਼ਗਾਰ ਕਹਿੰਦੇ ਨਹੀਂ ਹੈ, ਤੇ ਉਹ ਵੀ ਬੇਰੁਜ਼ਗਾਰ ਨੇ ਕਿਉਂਕਿ ਉਹ ਕੰਮ ਤੇ ਇੱਕ ਜਾਣੇ ਦੇ ਕਰਨ ਦਾ ਹੈ ਜਿੰਨੀ ਕੁ ਜ਼ਮੀਨ ਹੈ। ਲੇਕਿਨ ਉਹ 2-3 ਬੰਦੇ ਲੱਗੇ ਨੇ ਕਿਉਂਕਿ ਹੋਰ ਕਿਤੇ ਰੋਜ਼ਗਾਰ ਲੱਭਣ ਨਹੀਂ ਰਿਹਾ, ਅਤੇ ਉਹ ਵੀ ਅਗਰ ਪਾ ਲਓਗੇ ਤਾਂ ਇਹ 35% ਦੇ ਕਰੀਬ ਬੇਰੁਜ਼ਗਾਰੀ ਜਿਹੜੀ ਉਹ ਚਲੇ ਜਾਣੀ ਪਾਕਿਸਤਾਨ ਦੇ ਵਿੱਚ, 30 ਤੋਂ 35%। ਲੇਕਿਨ ਭਾਰਤ ਚਲੋ 22-25% ਹੀ ਮੰਨ ਲਓ। ਇਹ 22-25% ਜਿੱਥੇ ਬੇਰੁਜ਼ਗਾਰੀ ਹੈ ਪਾਕਿਸਤਾਨ ਦੇ ਵਿੱਚ, ਉੱਥੇ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਅਗਰ ਸਰਕਾਰੀ ਨੌਕਰੀ ਉਹ ਵੀ ਹੈੱਡ ਮਿਸਟਰਸ ਔਰ ਹੈੱਡ ਮਾਸਟਰ ਦੀ ਆਏਗੀ ਤਾਂ ਕਿੰਨੇ ਲੋਕ ਅਪਲਾਈ ਕਰਨਗੇ। ਤੁਹਾਡੇ ਲਈ ਹੈਰਾਨੀ ਦੀ ਗੱਲ ਹੋਏਗੀ ਕਿ 5000 ਸੀਟਾਂ ਸਨ ਅਤੇ ਅਪਲਾਈ ਕਿੰਨਿਆਂ ਲੋਕਾਂ ਨੇ ਕੀਤਾ ਜੇ? ਤਕਰੀਬਨ 3700 ਨੇ। 1300 ਸੀਟਾਂ ਦੀ ਨਿਸਬਤ ਐਪਲੀਕੈਂਟ ਜਿਹੜੇ ਨੇ ਘੱਟ ਨੇ। ਹੁਣ ਇੰਟਰਵਿਊ ਕਿਉਂ ਲੈਣੇ ਨੇ? ਉਹ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਨੂੰ ਤਾਂ ਚੁੱਪ ਕਰਕੇ ਇੰਜ ਹੀ ਬਣਾ ਦਿਓ ਨਾ। ਮਤਲਬ ਉਹ ਜਿਹੜੇ 3700 ਨੇ ਕੀਤਾ, 5000 ਸੀਟਾਂ ਨੇ ਉਹਨਾਂ ਨੂੰ ਤਾਂ ਇੰਜ ਹੀ ਬਣਾ ਦਿਓ। 1300 ਫਿਰ ਵੀ ਪਿੱਛੇ ਰਹਿ ਗਏ ਨੇ। ਹੁਣ ਤੁਸੀਂ ਆਪ ਸੋਚ ਲਓ ਕਿ ਇਹ ਕਿਉਂ ਨਹੀਂ ਲੋਕ ਅਪਲਾਈ ਕਰ ਰਹੇ। ਉਹਦੀ ਵਜ੍ਹਾ ਹੈ ਕਿ ਇਹ ਜਿਹੜੀ ਬਾਜੀ ਮਰੀਮ ਨਵਾਜ਼ ਦੀ ਹਕੂਮਤ ਹੈ, ਇਹ 3 ਲੋਕਾਂ 'ਤੇ ਬੜੀ ਭਾਰੀ ਹੈ। ਸਭ ਤੋਂ ਨੰਬਰ 1 ਕਿਸਾਨਾਂ ਦੀ ਤਬਾਹੀ ਫੇਰ ਕੇ ਰੱਖ ਦਿੱਤੀ ਇਸ ਹਕੂਮਤ ਨੇ। ਉਹਨਾਂ ਦੀਆਂ ਫਸਲਾਂ ਤਬਾਹ ਕਰ ਦਿੱਤੀਆਂ, ਮੁੱਲ ਨਹੀਂ ਦਿੱਤਾ, ਖਰੀਦੀ ਨਹੀਂ, ਜੋ ਵੀ ਉਹਨਾਂ ਨਾਲ ਜ਼ੁਲਮ ਕੀਤਾ ਜਾ ਸਕਦਾ ਸੀ ਕਿਸਾਨਾਂ ਨਾਲ ਕੀਤਾ, ਪਹਿਲੀ ਗੱਲ। ਦੂਸਰਾ, ਡਾਕਟਰਾਂ ਦੇ ਉੱਤੇ ਬੜੀ ਜ਼ਾਲਮ ਹਕੂਮਤ ਹੈ। ਡਾਕਟਰਾਂ ਦੇ ਨਾਲ ਜਿਹੜੀ ਇਹਨਾਂ ਤਬਾਹੀ ਕੀਤੀ ਉਹ ਤੁਹਾਡੇ ਸਾਹਮਣੇ ਆਏ ਦਿਨ, ਜਿਸ ਤਰ੍ਹਾਂ ਡਾਕਟਰਾਂ ਦੀ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੂਰੇ ਮੈਡੀਕਲ ਅਮਲੇ ਦੇ ਨਾਲ ਹੀ, ਸਿਰਫ ਡਾਕਟਰਾਂ ਦੇ ਨਾਲ ਨਹੀਂ, ਨਰਸਾਂ, ਦੂਸਰੇ ਜਿਹੜੇ ਹੈ ਨੇ ਉਹਨਾਂ ਨਾਲ ਵੀ। ਔਰ ਤੀਸਰਾ, ਟੀਚਰਸ ਦੇ ਨਾਲ। ਉਹ ਟੀਚਰ ਇੰਨੇ ਡਰੇ ਨੇ, ਉਹਨਾਂ ਕਿਹਾ ਅਸੀਂ ਹੈੱਡ ਮਾਸਟਰ ਅਤੇ ਹੈੱਡ ਮਿਸਟਰਸ ਬਣਨਾ ਹੀ ਨਹੀਂ, ਅਸੀਂ ਇਹ ਲੈਣਾ ਹੀ ਨਹੀਂ ਹੈ ਪੋਜੀਸ਼ਨ, ਅਸੀਂ ਸਾਦਾ ਟੀਚਰ ਹੀ ਚੰਗੇ। ਇਹ ਹੁਣ ਤੁਸੀਂ ਹਿਸਾਬ ਲਾ ਲਓ ਕਿ ਕੋਈ ਵੀ ਲੀਡਰਸ਼ਿਪ ਪੋਜੀਸ਼ਨਸ ਲੈਣ ਨੂੰ ਤਿਆਰ ਨਹੀਂ। ਉਹਦੀ ਵਜ੍ਹਾ ਵੀ ਇਹਨਾਂ ਦੇ ਲੋਕ ਜਿਹੜੇ ਨੇ ਉਹ ਬਦਮਾਸ਼ੀਆਂ ਕਰ ਰਹੇ ਨੇ ਹਰ ਥਾਂ 'ਤੇ, ਲੋਕਾਂ ਨੂੰ ਗਿਰਬਾਨਾਂ ਤੋਂ ਫੜ ਰਹੇ ਨੇ, ਲੋਕੀ ਤੰਗ ਨੇ ਇਹਨਾਂ ਤੋਂ, ਅਤੇ ਕੌਣ ਇਹਨਾਂ ਦੇ ਹੁੰਦਿਆਂ ਇਹੋ ਜਿਹੇ ਕੰਮ ਕਰੇ। ਬਹਰਹਾਲ ਮੈਨੂੰ ਇੱਥੋਂ ਦਿਓ ਹੁਣ ਇਜਾਜ਼ਤ, ਤੇ ਰੱਬ ਰੱਖ।